वाहिगुरू जी का खालसा वाहिगुरू जी की फतेह। अज असीं खड़े हाँ न्यूयॉर्क विखे थाईलैंड के मिशन के बाहर, जिथे कि भाई जगतार सिंह तारण की एक्सट्रैडिशन के खिलाफ सिख संगतां वालों प्रोटेस्ट रखा गया है थाईलैंड की अंबैसी के बाहर। ਇਹਦਾ पिछले दिनी भाई जगतार सिंह तारा ਨੂੰ थाईलैंड तो एक्सट्राडाइट करके इंडिया भेजा गया है, जिथे उन्होंने अणमनुखी तशद्दद किया जा रहा है। इस सारिया गल्लां दे संबंध दे विच इस दे खिलाफ अज न्यूयॉर्क विखे प्रोटेस्ट है। आओ तुहानूं दिखाउने आ कि इन्हां दे की विचार ने। हिम्मत सिंह जी, वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। सब तो पहला तो ये पूछना चाਹੁੰਦੇ ਆ कि ਜਿਹੜਾ प्रोटेस्ट हो रहा थाईलैंड मिशन के यूनाइटेड नेशनस के थाईलैंड मिशन के बाहर भाई जगतार सिंह तारा के एक्सट्रैडिशन के खिलाफ, ये बारे की तुहाडे विचार ने? क्यों की प्रोटेस्ट कादे वास्ते है? ਇਹ ਆਪਣੇ ਪਹਿਲਾਂ ਤਾਂ ਮੈਂ TV 84 ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਕਿਉਂਕਿ ਹਰ ਵਾਰੀ ਜਿਹੜਾ ਆ ਉਹ ਪ੍ਰੋਟੈਸਟ ਜੋ ਸਿੱਖ ਕੌਮ ਦੇ ਜੋ ਮੁੱਦੇ ਆ ਉੱਭਰ ਮੈਂ ਉਹਨਾਂ ਨੂੰ ਮਤਲਬ ਲੋਕ ਕਵਰ ਕਰਦਾ ਆ, ਦਿਖਾਉਂਦਾ, ਸਿੱਖ ਸੰਗਤਾਂ ਤੱਕ ਪਹੁੰਚਾਉਂਦਾ ਆ ਸਾਡੀ ਗੱਲ ਨੂੰ। ਅੱਜ ਦਾ ਜੋ ਪ੍ਰੋਟੈਸਟ ਆ ਅਮਰਵੀਰ ਸਿੰਘ ਜੀ, ਗੱਲ ਜੋ ਜਗਤਾਰ ਸਿੰਘ ਤਾਰਾ ਥਾਈਲੈਂਡ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਪਿਛਲੇ ਦਿਨੀ, ਸੋ थाईलैंड तो गिरफ्तार करके इंडिया के हवाले थाईलैंड जी सरकार ने कर दिता है। सो अज जो असी ये जोड़ा अपनी कंप्लेंट दर्ज कराने लई एवेंसी के अगे जो मैमोरेंडम असी दे रहे हैं थाईलैंड दी एवेंसियां, जिमें कि अज वाशिंगटन DC विखे, चिकागो और LA दे विच, न्यूयॉर्क दे विच, सो वर्ल्ड के दूजे मुल्कों के विच भी अज तो सेम टाइम पर जोड़े मुजाहरे हो रहे हैं, प्रोटेस्ट हो रहे हैं एवेंसियां दे अगे, थाईलैंड दियां दे अगे। कारण ये आ भी ਜਿਹੜਾ ਜਗਤਾਰ ਸਿੰਘ ਤਾਰਾ ਨੂੰ ਗ੍ਰਿਫਤਾਰ ਕਰਕੇ ਇੰਡੀਆ ਹਵਾਲੇ ਕੀਤਾ ਗਿਆ ਆ, ਉੱਥੇ ਜਦੋਂ ਲਿਜਾਂਦੀ ਆ ਇੰਡੀਆ ਗੌਰਮੈਂਟ ਤੇ ਉੱਥੇ ਉਹਨਾਂ ਦੇ ਉੱਤੇ ਅਣਮਨੁੱਖੀ ਤਸ਼ੱਦਦ ਕੀਤੇ ਜਾਂਦੇ ਆ। ਸਾਡੇ ਮੂਹਰੇ ਐਗਜ਼ਾਮਪਲਾਂ ਆ, ਜਿਵੇਂ ਦਵਿੰਦਰਪਾਲ ਸਿੰਘ ਭੁੱਲਰ ਜੀ, ਉਹਨਾਂ 'ਤੇ ਮਤਲਬ ਅਣਮਨੁੱਖੀ ਤਸ਼ੱਦਦ ਹੋ ਰਿਹਾ। ਉਹਨਾਂ ਦੀ ਜਿਹੜੀ ਸਿਹਤ ਬੜੀ ਡਾਵਾਂਡੋਲ ਆ, ਸੋ ਉਹਨਾਂ ਨੂੰ ਉਹਨਾਂ ਦੇ ਕੋਈ ਮਤਲਬ ਅੱਜ ਤੱਕ ਕੋਈ ਪ੍ਰੂਫ ਨਹੀਂ ਮਿਲੇ, ਕੋਈ ਕਿਸੇ ਆਈ ਵਿਟਨੈਸ ਨਹੀਂ, ਕਿੰਨੀਆਂ ਗਵਾਹੀਆਂ ਹੋ ਚੁੱਕੀਆਂ, ਕੋਈ ਸਿੱਧ ਨਹੀਂ ਹੋ ਸਕਿਆ ਕਿ ਉਹਨਾਂ ਨੇ ਕੋਈ ਜੁਰਮ ਕੀਤਾ ਆ। ਸੋ ਸਟਿਲ ਉਹਨਾਂ ਨੂੰ ਵਿਦਆਊਟ ਐਨੀ ਰੀਜਨ ਜੇਲ੍ਹ ਦੇ ਵਿੱਚ ਟੱਕਿਆ ਹੋਇਆ, ਉਮਰ ਕੈਦ ਦੇ ਪਿੱਛੇ ਫਾਂਸੀ ਦੀ ਸਜ਼ਾ ਜਿਹੜੀ ਸੀਗੀ ਉਹਨਾਂ ਦੀ, ਚਲੋ ਉਹ ਹੁਣ ਉਮਰ ਕੈਦ ਦੇ ਵਿੱਚ ਤਬਦੀਲ ਹੋਈ ਆ। ਸੋ ਅਸੀਂ ਜਿਹੜੀ ਗੱਲ ਕਰਨੀ ਚਾਹਾਂਗੇ ਵੀ ਹਿੰਦੁਸਤਾਨ ਦੇ ਵਿੱਚ 84 ਦੇ ਜਦੋਂ ਵਾਪਰਿਆ ਦੁਖਾਂਤ ਸਿੱਖ ਕੌਮ ਦੇ ਉੱਤੇ, ਅਕਾਲ ਤਖਤ ਸਾਹਿਬ ਨੂੰ ਢਾਹ ਢੇਰੀ ਕੀਤਾ ਗਿਆ ਔਰ ਦਿੱਲੀ ਦੇ ਵਿੱਚ ਸਿੱਖ ਕਤਲੇਆਮ ਹੋਈ। ਹਜ਼ਾਰਾਂ ਹੀ ਸਿੱਖਾਂ ਦੇ ਕਾਤਲ ਜਿਹੜੇ ਆ ਉਹ ਹਿੰਦੁਸਤਾਨ ਦੇ ਵਿੱਚ ਲਾਲ ਬੱਤੀਆਂ ਵਾਲੀਆਂ ਗੱਡੀਆਂ ਲੈ ਕੇ ਘੁੰਮ ਰਹੇ ਆ, ਔਰ ਉਹਨਾਂ ਦੇ ਗਵਾਹ ਜਿਹੜੇ ਆ ਸਿੱਖਾਂ ਦੇ ਕੋਲ ਆਈ ਵਿਟਨੈਸ ਮੌਜੂਦ ਹਨ। ਅੱਜ ਤੱਕ ਇੰਡੀਆ ਗੌਰਮੈਂਟ ਨੇ ਕੋਈ ਵੀ ਐਸਾ ਜਿਹੜਾ ਕਾਤਲ ਸਿੱਖਾਂ ਦਾ ਕੋਈ ਫਾਂਸੀ 'ਤੇ ਜਾਂ ਜੇਲ੍ਹ ਦੇ ਵਿੱਚ ਨਹੀਂ ਟੱਕਿਆ ਜਾਂ ਫਾਂਸੀ 'ਤੇ ਨਹੀਂ ਚੜਾਇਆ। ਪਰ ਇਹ ਸਿੱਖਾਂ ਦੇ ਜਿਹੜੇ ਸਿੱਖ ਨੌਜਵਾਨ ਜਿਹੜੇ ਵੀਰ ਆ ਸਾਡੇ ਵਿਦੇਸ਼ਾਂ ਦੇ ਵਿੱਚ ਆਪਣੇ ਪਰਿਵਾਰ ਪਾਲ ਰਹੇ ਆ, ਬੜੇ ਸ਼ਾਂਤਮਈ ਤਰੀਕੇ ਨਾਲ ਆਪਣੇ ਰਹਿ ਰਹੇ ਆ, ਆਪਣੇ ਟੱਬਰ ਪਾਲ ਰਹੇ ਆ, ਬੱਚਿਆਂ ਨੂੰ ਪੜ੍ਹਾ ਰਹੇ ਆ। ਸੋ ਉਹਨਾਂ ਨੂੰ ਬਗਾਨੇ ਮੁਲਕਾਂ ਦੇ ਵਿੱਚੋਂ ਲੱਭ ਕੇ ਸੋ ਉਹਨਾਂ ਨੂੰ ਹਿੰਦੁਸਤਾਨ ਦੇ ਵਿੱਚ ਲਿਜਾਇਆ ਜਾ ਰਿਹਾ। ਉੱਥੇ ਜਾ ਕੇ ਉਹਨਾਂ ਦੇ ਉੱਤੇ ਅਣਮਨੁੱਖੀ ਤਸ਼ੱਦਦ ਕੀਤੇ ਜਾ ਰਹੇ ਆ। ਸੋ ਸਿੱਖ ਕੌਮ ਇਨਸਾਫ ਦੇ ਵਾਸਤੇ ਲੜਦੀ ਆਈ ਆ। ਅੱਜ ਵੀ ਉਸੇ ਲੜੀ ਦੇ ਅਧੀਨ ਅੱਜ ਸਿੱਖ ਸੰਗਤਾਂ ਜੋ ਟਰਾਈ ਸਟੇਟ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਔਰ ਜਥੇਬੰਦੀਆਂ ਹਰ ਵਾਰ ਦੀ ਤਰ੍ਹਾਂ ਜੋ ਆਪਣੀਆਂ ਸਿੱਖਾਂ ਦੀਆਂ ਡਿਮਾਂਡ ਹੈਗੀਆਂ, ਅਸੀਂ ਥਾਈਲੈਂਡ ਦੀ ਸਰਕਾਰ ਨੂੰ ਵੀ ਇਹ ਕਹਿਣਾ ਚਾਹੁੰਦੇ ਹਾਂ ਵੀ ਤੁਸੀਂ ਸਿੱਖ ਨੌਜਵਾਨਾਂ ਨੂੰ ਉੱਤੇ ਭੇਜ ਤਾਂ ਦਿੱਤਾ, ਪਰ ਇਹ ਯਕੀਨੀ ਨਹੀਂ ਬਣਾਇਆ ਵੀ ਉਹਨਾਂ ਦੇ ਉੱਤੇ ਅਣਮਨੁੱਖੀ ਤਸ਼ੱਦਦ ਨਾ ਹੋਵੇ। ਸੋ ਉੱਥੇ ਜਾ ਕੇ ਅਣਮਨੁੱਖੀ ਤਸ਼ੱਦਦ ਹੁੰਦਾ ਆ। ਸੋ ਕੁੱਟਿਆ ਮਾਰਿਆ ਜਾਂਦਾ, 3rd ਡਿਗਰੀ ਟਾਰਚ ਕੀਤੇ ਜਾਂਦਾ, ਉਹਨਾਂ ਨੂੰ ਟਾਰਚਰ ਕੀਤਾ ਜਾਂਦਾ ਆ। ਸੋ ਉਹ ਜਿਹੜੀਆਂ ਡਿਮਾਂਡਾਂ ਅਸੀਂ ਆਪਣੀਆਂ ਰੱਖਣ ਲਈ ਜਿਹੜੀਆਂ ਕੰਪਲੇਂਟ ਦੇ ਅਜੇ ਕੰਪਲੇਂਟ ਰੂਪ ਦੇ ਵਿੱਚ ਅਸੀਂ ਥਾਈਲੈਂਡ ਦੀ ਐਮਬੈਸੀ ਅੱਗੇ ਆਏ ਹਾਂ। ਸੋ ਇਹੀ ਅੱਜ ਦਾ ਕਾਰਨ ਹੈ ਜਿਹੜਾ ਮੇਨ। ਇਹ ਪ੍ਰੋਟੈਸਟ ਥਾਈਲੈਂਡ ਦੀ ਐਮਬੈਸੀ ਅੱਗੇ ਕਿਉਂ? ਇਹਨਾਂ ਦਾ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੀ ਦੇਖਦੇ ਹੋ ਕਿ ਮਤਲਬ ਥਾਈਲੈਂਡ ਦਾ ਇਸ ਦੇ ਵਿੱਚ ਕੀ ਰੋਲ ਹੈ? ਥਾਈਲੈਂਡ ਦਾ ਰੋਲ ਅਸੀਂ ਦੇਖੋ, ਬਾਕੀ ਤਾਂ ਕਾਨੂੰਨੀ ਜਿਹੜੀਆਂ ਗੱਲਾਂ ਆ, ਸੋ ਸਿੱਖ ਪਰ ਜਸਟਿਸ ਨੂੰ ਬੜੇ ਬਾਖੂਬੀ ਤਰੀਕੇ ਨਾਲ ਹੈਂਡਲ ਕਰ ਰਹੀ ਆ। ਅਸੀਂ ਜਿਹੜਾ ਥਾਈਲੈਂਡ ਦੀਆਂ ਐਮਬੈਸੀਆਂ ਅੱਗੇ ਮਤਲਬ ਜੇ ਅਸੀਂ ਅੱਜ ਜਿਹੜੇ ਸਾਡੇ ਨੌਜਵਾਨ ਆ, ਚਾਹੇ ਥਾਈਲੈਂਡ ਦੇ ਵਿੱਚ ਆ, ਵਰਲਡ ਦੇ ਕੋਨੇ-ਕੋਨੇ ਵਿੱਚ ਸਿੱਖ ਵੱਸਦਾ ਆ,
ਸੋ ਉਹਨਾਂ ਨੂੰ ਅਸੀਂ ਜੇ ਅੱਜ ਅਸੀਂ ਇਹ ਗੱਲ ਇੱਥੇ ਕਰਨ ਲਈ ਆਏ ਆ ਕਿ ਇਸ ਗੱਲ ਨੂੰ ਯਕੀਨੀ ਬਣਾਉਣ ਆਏ ਆ ਵੀ ਨੌਜਵਾਨ ਤਾਂ ਹਰ ਇੱਕ ਮੁਲਕ ਦੇ ਵਿੱਚ ਸਿੱਖ ਨੌਜਵਾਨ ਆਪਣੇ ਪਰਿਵਾਰ ਪਾਲ ਰਹੇ ਆ, ਕੱਲ੍ਹ ਨੂੰ ਉਹਨਾਂ ਨੂੰ ਵੀ ਚੁੱਕਿਆ ਜਾ ਸਕਦਾ। ਸੋ ਅਸੀਂ ਸਿੱਖਾਂ ਨੂੰ ਇੱਕ ਅੱਤਵਾਦੀ ਕਹਿ ਕੇ ਜਿਹੜੀ ਇੰਡੀਆ ਗੌਰਮੈਂਟ ਆ ਉਹ ਕਹਿ ਰਹੀ ਵੀ ਸਿੱਖ ਅੱਤਵਾਦੀ ਆ। ਸਿੱਖ ਅੱਤਵਾਦੀ ਨਹੀਂ ਆ। ਜਿਹੜੇ ਜਗਤਾਰ ਸਿੰਘ ਤਾਰਾ ਉਹ ਨਹੀਂ ਆ। ਇਹਨਾਂ ਨੇ ਉਸ ਵੇਲੇ ਦਾ ਜਿਹੜਾ ਮੁੱਖ ਮੰਤਰੀ ਪੰਜਾਬ ਦਾ ਸੀ ਬੇਅੰਤਾ, ਜਿਹੜਾ ਸਿੱਖ ਨੌਜਵਾਨਾਂ ਨੂੰ ਝੂਠੇ ਮਸਲਿਆਂ ਦੇ ਮੁਕਾਬਲੇ ਬਣਾ ਕੇ ਉਹਨਾਂ ਨੂੰ ਸਿੱਖਾਂ ਦੀ ਨਸਲਕੁਸ਼ੀ ਆਰੰਭੀ ਹੋਈ ਸੀਗੀ। ਚਾਹੇ ਉਹ ਨੌਜਵਾਨ ਭੈਣਾਂ ਬੀਬੀਆਂ ਸਨ, ਚਾਹੇ ਸਾਡੇ ਵੀਰ ਸਨ, ਉਹਨਾਂ ਨੂੰ ਮਤਲਬ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਉਹਨਾਂ ਨੂੰ ਫੜ ਕੇ ਤਸ਼ੱਦਦ ਕੀਤਾ ਜਾ ਰਿਹਾ ਸੀ। ਉਸ ਦੁਸ਼ਟ ਨੂੰ ਮਾਰ ਕੇ ਇੱਕ ਬਹੁਤ ਵੱਡੀ ਸਿੱਖ ਨਸਲਕੁਸ਼ੀ ਜਿਹੜੀ ਆ, ਮੈਂ ਸਮਝਦਾ ਜਗਤਾਰ ਸਿੰਘ ਤਾਰਾ ਉਹਨਾਂ ਨੇ ਜਿਹੜੀ ਆ ਸਿੱਖ ਨੌਜਵਾਨ ਦੀ ਇੱਕ ਬਹੁਤ ਵੱਡੀ ਜਨਰੇਸ਼ਨ ਦੀ ਨਸਲਕੁਸ਼ੀ ਹੁੰਦੀ ਸੀਗੀ ਅਤੇ ਉਹਨੂੰ ਇੱਕ ਬੰਨ੍ਹ ਲਾਇਆ, ਉਹਨੂੰ ਰੋਕਿਆ। ਸੋ ਅੱਤਵਾਦੀ ਤਾਂ ਉਸ ਵੇਲੇ ਦਾ ਜਿਹੜਾ ਬੇਅੰਤਾ ਸੀ, ਜਾਂ ਅੱਜ ਦੀ ਹਿੰਦੁਸਤਾਨ ਦੀ ਸਰਕਾਰ ਆ ਜਿਹੜੀ ਸਿੱਖਾਂ ਨੂੰ ਇਨਸਾਫ ਨਹੀਂ ਦੇ ਰਹੀ, ਉਹ ਅੱਤਵਾਦੀ ਆ, ਨਾ ਕਿ ਸਿੱਖ ਅੱਤਵਾਦੀ ਨਹੀਂ ਆ। ਸੋ ਇਹ ਜਿਹੜਾ ਅਸੀਂ ਜਿਹੜੀਆਂ ਗੌਰਮੈਂਟਾਂ ਨੂੰ ਦੱਸਣ ਆਏ ਵੀ ਸਿੱਖ ਅੱਤਵਾਦੀ ਨਹੀਂ ਆ। ਅੱਤਵਾਦੀ ਤਾਂ ਉੱਥੇ ਦੀਆਂ ਸਰਕਾਰਾਂ, ਉਹ ਬੇਅੰਤਾ ਸੀ ਜਿਹੜਾ ਸਿੱਖਾਂ ਦੀ ਨਸਲਕੁਸ਼ੀ ਕਰ ਰਿਹਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਅੱਜ ਅਸੀਂ ਥਾਈਲੈਂਡ ਦੀ ਐਮਬੈਸੀ ਦੇ ਅੱਗੇ ਭਾਈ ਜਗਤਾਰ ਸਿੰਘ ਤਾਰਾ ਦੀ ਜਿਹੜੀ ਭਾਰਤ ਨੂੰ ਇਹਨਾਂ ਨੇ ਹਵਾਲਗੀ ਕੀਤੀ, ਜਿਹੜਾ ਉਹਨਾਂ ਨੇ ਭਾਰਤ ਭੇਜਿਆ, ਉਸ ਦੇ ਖਿਲਾਫ ਰੋਸ ਵਜੋਂ ਅਸੀਂ ਇੱਥੇ ਇਕੱਠੇ ਹੋਏ ਹਾਂ। ਅਤੇ ਅਸੀਂ ਥਾਈਲੈਂਡ ਦੀ ਕੌਂਸੂਲੇਟ ਦੇ ਰਾਹੀਂ ਥਾਈਲੈਂਡ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ ਕਿ ਭਾਰਤ ਵਿੱਚ ਸਿੱਖਾਂ ਵਾਸਤੇ ਬਹੁਤ ਹੀ ਜ਼ਿਆਦਾ ਜ਼ੁਲਮ ਹੋ ਰਿਹਾ ਸਿੱਖਾਂ ਦੇ ਉੱਤੇ, ਅਤੇ ਇਸ ਕਰਕੇ ਤੁਸੀਂ ਇੱਕ ਬਹੁਤ ਵੱਡੀ ਮਿਸਟੇਕ ਕੀਤੀ ਹੈ। ਕਿਉਂਕਿ ਜਿਹੜਾ ਜਗਤਾਰ ਸਿੰਘ ਤਾਰਾ ਹੈ ਉਹ ਸਿੱਖ ਨੈਸ਼ਨਲਿਸਟ ਹੈ, ਨਾ ਕਿ ਟੈਰੋਰਿਸਟ ਹੈ। ਕਿਉਂਕਿ ਉਸਨੇ ਜਿਸ ਬੇਅੰਤੇ ਪਾਪੀ ਨੂੰ ਉਸਨੇ ਸੋਧਿਆ ਹੈ, ਉਸਨੇ ਹਜ਼ਾਰਾਂ ਬੇਦੋਸ਼ੇ ਸਿੱਖ ਜੇਲ੍ਹਾਂ ਵਿੱਚੋਂ ਕੱਢ ਕੇ ਥਾਣਿਆਂ ਵਿੱਚੋਂ ਚੁੱਕ ਕੇ ਉਸਨੇ ਮਰਵਾਏ ਹਨ। ਉਸ ਨੂੰ ਮਾਰਨਾ ਕੋਈ ਜ਼ੁਲਮ ਨਹੀਂ ਹੈਗਾ, ਜ਼ਾਲਮ ਨੂੰ ਮਾਰਨਾ ਕੋਈ ਜ਼ੁਲਮ ਨਹੀਂ ਹੈ। ਅਤੇ ਇਸ ਕਰਕੇ ਉਸ ਨੂੰ ਭਾਰਤ ਦੇ ਹਵਾਲੇ ਕਰਨਾ ਇੱਕ ਬਹੁਤ ਹੀ ਗੈਰ ਕਾਨੂੰਨੀ ਤੁਸੀਂ ਕੰਮ ਕੀਤਾ। ਔਰ ਹੋ ਸਕਦਾ ਕਿ ਆਉਣ ਵਾਲੇ ਸਮੇਂ ਵਿੱਚ ਜਗਤਾਰ ਸਿੰਘ ਤਾਰਾ ਨੂੰ ਅਗਰ ਉੱਥੇ ਫਾਂਸੀ ਲਾ ਦਿੱਤੀ ਗਈ ਅਤੇ ਇਸ ਦੀ ਜ਼ਿੰਮੇਵਾਰੀ ਜਿਹੜੀ ਹੈ ਥਾਈਲੈਂਡ ਸਰਕਾਰ 'ਤੇ ਹੋਵੇਗੀ। ਮੈਂ ਟੈਲੀਵਿਜ਼ਨ ਮੀਡੀਆ ਦੇ ਰਾਹੀਂ ਦੁਨੀਆ ਵਿੱਚ ਵਸਦੇ ਹੋਏ ਸਿੱਖਾਂ ਨੂੰ ਅਪੀਲ ਕਰਦਾ ਕਿ ਸਿੱਖੋ, ਆਪਣੇ ਦੇਸ਼ ਵਿੱਚ ਜਾਗੋ, ਅਤੇ ਕੋਈ ਵੀ ਜਿਹੜਾ ਸਿੱਖ ਹੈਗਾ ਉਹਦੀ ਭਾਰਤ ਨੂੰ ਅਗਰ ਉੱਥੋਂ ਦੀ ਸਰਕਾਰ ਕੋਈ ਹਵਾਲਗੀ ਕਰਦੀ ਹੈ, ਉੱਥੇ ਨੂੰ ਭੇਜਦੀ ਹੈ, ਅਤੇ ਤੁਸੀਂ ਉਹਦਾ ਡਟ ਕੇ ਵਿਰੋਧ ਕਰੋ। ਕਿਉਂਕਿ ਭਾਰਤ ਵਿੱਚ ਸਿੱਖਾਂ ਵਾਸਤੇ ਕੋਈ ਇਨਸਾਫ ਨਹੀਂ ਹੈਗਾ। ਹਾਲਾਂਕਿ ਜਗਤਾਰ ਸਿੰਘ ਤਾਰਾ ਦੇ ਉੱਤੇ ਜਿਸ ਕੇਸ ਦੇ ਵਿੱਚ ਉਸ ਨੂੰ ਭੇਜਿਆ ਗਿਆ, ਉਸ ਕੇਸ ਦੀ ਹੀ ਸੁਣਵਾਈ ਹੋ ਸਕਦੀ ਆ, ਪਰ ਉਸ ਨੂੰ ਹਰੇਕ ਥਾਣੇ ਵਾਲੇ ਉਹਨੂੰ ਲਈ ਫਿਰਦੇ ਆ। ਉਸ 'ਤੇ ਬਹੁਤ ਸਾਰਾ ਤਸ਼ੱਦਦ ਹੋ ਰਿਹਾ, ਜਿਹੜਾ ਕਿ ਅਣਮਨੁੱਖੀ ਜਿਹਨੂੰ ਤਸ਼ੱਦਦ ਕਿਹਾ ਜਾ ਸਕਦਾ। ਇਸ ਕਰਕੇ ਅਸੀਂ ਸਾਰੇ ਇਕੱਠੇ ਹੋ ਕੇ ਆਵਾਜ਼ ਉਠਾਈਏ ਤਾਂ ਕਿ ਸਿੱਖਾਂ ਦੇ ਉੱਤੇ ਜਿਹੜਾ ਜ਼ੁਲਮ ਹੈ ਉਹਨੂੰ ਠੱਲ ਪਾਈ ਜਾ ਸਕੇ। ਇੰਨੀਆਂ ਬੇਨਤੀਆਂ ਕਰਦਾ ਹੋਇਆ ਮੈਂ ਆਈਆਂ ਹੋਈਆਂ ਸੰਗਤਾਂ ਦਾ ਵੀ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਆਪਣੇ ਘਰਾਂ ਦੇ ਰਜੇਵੇਂ ਕੱਢਦਿਆਂ ਇਸ ਇੰਨੀ ਅੱਤ ਦੀ ਠੰਡ ਵਿੱਚ, ਜਦੋਂ ਕਿ 27 ਡਿਗਰੀ 25-26 ਡਿਗਰੀ ਟੈਂਪਰੇਚਰ ਆ, ਇੱਥੇ ਪਹੁੰਚੇ ਹਨ। ਬਹੁਤ ਹੀ ਮੈਂ ਇਹਨਾਂ ਦਾ ਧੰਨਵਾਦ ਕਰਦਾ। ਪਰ ਮੈਂ ਇਹ ਗੱਲ ਇੱਥੇ ਦੱਸਣਾ ਚਾਹੁੰਦਾ ਹਾਂ ਕਿ ਜਿਹੜੀ ਖਾਲਿਸਤਾਨ ਦੀ ਮੂਵਮੈਂਟ ਹੈ ਉਹ ਮਰੀ ਨਹੀਂ ਹੈ। ਹਾਲਾਂਕਿ ਭਾਰਤ ਸਰਕਾਰ ਇਹ ਸੋਚਦੀ ਹੈ ਕਿ ਅਸੀਂ ਇਹਨਾਂ ਨੂੰ ਦਬਾ ਦਿੱਤਾ ਹੈ, ਇਹ ਦਵਾਈ ਨਹੀਂ ਗਈ, ਸਿੱਖ ਅਜੇ ਜਾਗਦੇ ਹਨ। ਇੰਨੀਆਂ ਬੇਨਤੀਆਂ ਕਰਦਾ ਹੋਇਆ ਮੈਂ ਖਿਮਾ ਦਾ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਅਸੀਂ ਇੱਥੇ ਸਾਰਾ ਭਾਈਚਾਰਾ ਇਕੱਠੇ ਹੋਏ ਹਾਂ ਆਪਣੇ ਜਗਤਾਰ ਸਿੰਘ ਤਾਰੇ ਨੂੰ ਜਿਹੜਾ ਥਾਈਲੈਂਡ ਤੋਂ ਡਿਪੋਰਟ ਕੀਤਾ ਗਿਆ ਹੈ। ਅਸੀਂ ਉਹਦੇ ਖਿਲਾਫ ਹਾਂ। ਜਿਹੜੇ ਕੇਸ ਵਾਸਤੇ ਕਹਿ ਕੇ ਉਹਨੂੰ ਲਗਾਏ ਆ, ਉਹ ਪੁੱਛਣ ਤੋਂ ਬਿਨਾਂ ਉਹਨਾਂ ਦਾ ਕੋਈ ਕੰਮ ਨਹੀਂ, ਉਹਨੂੰ ਟਾਰਚ ਕਰ ਰਹੇ ਹੈ। ਇਸ 'ਤੇ ਅਸੀਂ ਮਤਲਬ ਇਹ ਉਸ ਚੀਜ਼ ਦੇ ਖਿਲਾਫ ਹੈ ਅਤੇ ਮੁਜ਼ਾਹਰਾ ਕਰ ਰਹੇ ਹਾਂ। ਹੁਣ ਅਸੀਂ ਗੱਲ ਕਰਦੇ ਹਾਂ ਸਿੱਖਸ ਫॉर ਜਸਟਿਸ ਤੋਂ ਅਵਤਾਰ ਸਿੰਘ ਪੰਨੂ ਨਾਲ। ਪੰਨੂ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਪੰਨੂ ਸਾਹਿਬ ਇਹ ਦੱਸੋ ਕਿ ਅੱਜ ਇਹ ਪ੍ਰੋਟੈਸਟ ਥਾਈ ਐਮਬੈਸੀ ਦੇ ਸਾਹਮਣੇ ਕਿਉਂ ਹੋ ਰਿਹਾ ਹੈ? ਹਾਂ ਭਾਈ ਸਾਹਿਬ, ਤੁਸੀਂ ਬੜਾ ਅਹਿਮ ਕੁਐਸਚਨ ਕੀਤਾ ਕਿ ਜਿਹੜਾ ਭਾਈ ਜਗਤਾਰ ਸਿੰਘ ਤਾਰਾ, ਜਿਹੜਾ ਸਿੱਖ ਕੌਮ ਦੇ ਨੈਸ਼ਨਲਿਸਟ ਨੇ, ਜਿਨ੍ਹਾਂ ਨੂੰ ਰਾਸ਼ਟਰਵਾਦੀ ਕਿਹਾ ਜਾ ਸਕਦਾ, ਸਿੱਖ ਕੌਮ ਦੇ ਹੀਰੋ ਨੇ, ਉਹਨਾਂ ਨੂੰ ਥਾਈ ਸਰਕਾਰ ਨੇ ਇੰਡੀਆ ਡਿਪੋਰਟ ਕਰ ਦਿੱਤਾ ਪਿਛਲੇ ਦਿਨਾਂ ਦੇ ਅੰਦਰ। ਇਸ ਕਰਕੇ ਆਲ ਓਵਰ ਵਰਲਡ ਦੇ ਵਿੱਚ ਇਹ 9 ਤਰੀਕ ਜਿਹੜੀ ਚੁਣੀ ਗਈ ਕਿ ਜਿਹੜਾ
ਥਾਈ ਕੰਟਰੀ ਨੇ ਜਿਹੜਾ ਲਿਖਤੀ ਪ੍ਰੂਫ ਦਿੱਤਾ ਕਿ ਉਸ ਬੰਦੇ ਦੇ ਉੱਤੇ ਕੋਈ ਵੀ ਮਨੁੱਖੀ ਤਸ਼ੱਦਦ ਜਿਹੜਾ ਉਹ ਨਹੀਂ ਹੋਏਗਾ, ਪਰ ਇੰਡੀਆ ਗੌਰਮੈਂਟ ਨੇ ਹਰ ਥਾਣੇ ਦੇ ਵਿੱਚ ਖੜ ਕੇ ਉਸ ਵੀਰ ਦਾ ਮਰਡਰ ਦੀ ਤਰ੍ਹਾਂ ਤਸ਼ੱਦਦ ਕੀਤਾ ਗਿਆ, ਜਿਸ ਦੇ ਮਸਲੇ ਉੱਤੇ ਅੱਜ ਅਸੀਂ ਥਾਈ ਕੌਂਸਲੇਟ ਦੇ ਸਾਹਮਣੇ ਆਲ ਓਵਰ ਵਰਲਡ ਦੇ ਵਿੱਚ ਜਿਹੜਾ ਇਹ ਇਕੱਠ ਕੀਤਾ ਗਿਆ ਵਾ। ਇਹ ਇਹਨਾਂ ਨੂੰ ਇੱਕ ਕੰਪਲੇਂਟ ਦਰਜ ਕਰਾਈ ਗਈ ਆ ਕਿ ਭਾਈ ਜਗਤਾਰ ਸਿੰਘ ਤਾਰਾ ਜਿਹੜਾ ਤੁਸੀਂ ਕਿਹਾ ਸੀ ਕਿ ਉਹਦੇ ਉੱਤੇ ਤਸ਼ੱਦਦ ਨਹੀਂ ਹੋਏਗਾ, ਇਸ ਕਰਕੇ ਉਸ ਨੂੰ ਜਾਂ ਤੇ ਵਾਪਸ ਥਾਈ ਵੀ ਬੁਲਾਇਆ ਜਾਵੇ ਜਾਂ ਉਸ ਦੇ ਉੱਤੇ ਤਸ਼ੱਦਦ ਜਿਹੜਾ ਕੀਤਾ ਜਾ ਰਿਹਾ ਉਹਨੂੰ ਬੰਦ ਕਰਵਾਇਆ ਜਾਵੇ। ਇਸ ਕਰਕੇ ਇੱਥੇ ਇਹ ਜੇ ਇਕੱਠ ਕੀਤਾ ਗਿਆ। ਇਹਦੇ 'ਚ ਤੁਸੀਂ ਅੱਗੇ ਕੀ ਸਮਝਦੇ ਹੋ ਕਿ ਇਹਦਾ ਕੀ ਸਫਲ ਹੋਊਗਾ ਤੇ ਅੱਗੇ ਥਾਈਲੈਂਡ ਅੰਬੈਸੀ ਦਾ ਇਹਦੇ 'ਚ ਥਾਈਲੈਂਡ ਦਾ ਇੰਡੀਆ ਦੇ ਵਿੱਚ ਜਿਹੜਾ ਐਕਸਟ੍ਰੈਡੀਟ ਕੀਤਾ ਗਿਆ ਭਾਈ ਤਾਰਾ ਨੂੰ ਉਹਦੇ 'ਚ ਕੀ ਰੋਲ ਹੋਊਗਾ ਆਉਣ ਵਾਲੇ ਸਮੇਂ 'ਚ? ਮੈਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਕੁਐਸਚਨ ਤੁਸੀਂ ਕੀਤਾ ਇਹ ਅਸੀਂ ਥਾਈ ਕੌਂਸਲੇਟ ਇਸ ਕਰਕੇ ਵੀ ਚੁਣੀ ਆ ਕਿਉਂਕਿ ਜਿਸ ਕੰਟਰੀ ਦੇ ਉੱਤੋਂ ਸਾਡਾ ਵੀਰ ਡਿਪੋਰਟ ਕੀਤਾ ਗਿਆ, ਦੂਸਰੀ ਜਿਹੜੀ ਇੰਡੀਆ ਗੌਰਮੈਂਟ ਨੇ ਉਹ 40 ਬੰਦਿਆਂ ਦੀ ਹੋਰ ਵੀ ਲਿਸਟ ਜਾਰੀ ਕੀਤੀ ਆ, ਉਹ ਵੱਖ-ਵੱਖ ਕੰਟਰੀਆਂ ਦੇ ਵਿੱਚ ਮੇਰੇ ਵੀਰ ਬੈਠੇ ਹਨ। ਅਸੀਂ ਚਾਹੁੰਦੇ ਹਾਂ ਕਿ ਦੂਸਰੀਆਂ ਕੌਂਸਲੇਟ ਜਾਂ ਦੂਸਰੇ ਕੰਟਰੀ ਜਿਹੜੇ ਆ ਉਹ ਸਾਡੇ ਉਹਨਾਂ ਵੀਰਾਂ ਨੂੰ ਵਾਪਸ ਇੰਡੀਆ ਨਾ ਭੇਜ ਛੱਡਣ। ਇਸ ਕਰਕੇ ਜਿਹੜਾ ਆਪਾਂ ਇਹਨਾਂ ਨੂੰ ਨੈਸ਼ਨਲਿਸਟ ਜਿਹੜਾ ਵਾ ਉਹ UN ਦੇ ਵਿੱਚ ਵੀ ਕੰਪਲੇਂਟ ਦਰਜ ਕਰਕੇ ਇਹਨਾਂ ਨੂੰ ਨੈਸ਼ਨਲਿਸਟ ਦਾ ਜਿਹੜਾ ਦਰਜਾ ਵਾ ਉਹ ਵੀ ਦਿਵਾਉਣਾ ਚਾਹੁੰਦੇ ਹਾਂ। ਸਿੱਖ ਜਿਹੜਾ ਉਹ ਅੱਤਵਾਦੀ ਨਹੀਂ, ਨਾ ਟੈਰਰਿਸਟ ਹੈ, ਸਿੱਖ ਰਾਸ਼ਟਰਵਾਦੀ ਹੈ। ਸਿੱਖ ਆਪਣੀ ਆਜ਼ਾਦੀ ਲੜਾਈ ਲੜਦਾ ਜਿਹੜਾ ਵਾ ਉਹ ਹਰ ਟਾਈਮ ਹਰ ਘੜੀ ਆਪਣੀ ਜਾਨ ਤਲੀ ਤੇ ਰੱਖ ਕੇ ਆਪਣੇ ਦੇਸ਼ ਦੀ ਆਪਣੇ ਕੰਟਰੀ ਦੀ ਆਜ਼ਾਦੀ ਵਾਸਤੇ ਆਪਣਾ ਸੰਘਰਸ਼ ਕਰ ਰਿਹਾ ਵਾ। ਜਿਹੜਾ ਨੈਸ਼ਨਲਿਸਟ ਕੋਈ ਵੀ ਆ ਉਹ ਲੜਾਈ ਆਪਣੀ ਲੜ ਸਕਦਾ ਤੇ ਉਹਨੂੰ ਪੋਲੀਟੀਕਲ ਤੌਰ ਦੇ ਉੱਤੇ ਹਰ ਕੰਟਰੀ ਦੇ ਵਿੱਚ ਜਿਹੜੀ ਆ ਉਹ ਰਹਿਣ ਦੀ ਇਜਾਜ਼ਤ ਆ, ਉਸ ਨੂੰ ਕਦੀ ਕੋਈ ਡਿਪੋਰਟ ਨਹੀਂ ਕਰ ਸਕਦਾ। ਮੈਂ ਇਸ ਦੇ ਨਾਲ ਹੋਰ ਵੀ ਜ਼ਰੂਰ ਮੈਂਸ਼ਨ ਕਰਨੀ ਚਾਹੁੰਦਾ ਹਾਂ ਕਿਉਂਕਿ ਹਰ ਕੌਂਸਲੇਟ ਦੇ ਵਿੱਚ ਜਿਹੜੀ ਥਾਈ ਦੀ ਆ, ਜਿੰਨੀਆਂ ਵੀ ਵਰਲਡ ਦੇ ਵਿੱਚ ਕੌਂਸਲੇਟ ਹਨ ਇਹਨਾਂ ਦੀਆਂ, ਉਹਨਾਂ ਦੇ ਵਿੱਚ 10-10 ਬੰਦਿਆਂ ਦੀ ਲਿਸਟ ਦਿੱਤੀ ਗਈ ਸੀ ਕਿ ਜਿਹੜੇ ਬੰਦੇ ਅੰਦਰ ਕੰਪਲੇਂਟ ਜਿਹੜੀ ਆ ਉਹ ਦਰਜ ਕਰਾਉਣ ਜਾਣੇ ਸੀ। ਪਰ ਇਹਨਾਂ ਨੇ ਰਾਤੀ 12 ਵਜੇ ਤੋਂ ਬਾਅਦ ਰਾਤ ਨੂੰ ਅੱਜ ਉਹ ਈਮੇਲ ਦੁਬਾਰਾ ਕਰ ਦਿੱਤੀ ਸਿੱਖ ਫਾਰ ਜਸਟਿਸ ਨੂੰ ਕਿ ਤੁਹਾਡਾ ਇੱਕ ਬੰਦਾ ਕੌਂਸਲੇਟ ਵਿੱਚ ਜਾਵੇਗਾ। ਜਿਹੜੀ 12 ਵਜੇ ਤੋਂ ਲੈ ਕੇ 3 ਵਜੇ ਤੱਕ ਸਾਰੀਆਂ ਕੌਂਸਲੇਟਾਂ ਜਿਹੜੀਆਂ ਅੱਜ ਇਹਨਾਂ ਬੰਦ ਕਰ ਦਿੱਤੀਆਂ। ਇਹ ਵੀ ਬੜੀ ਮਾੜੀ ਗੱਲ ਸੀ ਕਿਉਂਕਿ ਜਿੱਥੇ 10 ਬੰਦੇ ਜਾ ਕੇ ਗੱਲ ਕਰਦੇ ਨੇ ਉੱਥੇ ਇੱਕ ਬੰਦਾ ਜਿਹੜਾ ਹਰ ਬੰਦਾ ਸੋਚਦਾ ਪਤਾ ਨਹੀਂ ਇਹਨੇ ਕਿਹੜੀ ਗੱਲ ਕਰਕੇ ਆ। ਜੇ 10 ਬੰਦੇ ਜਾਂਦੇ ਵੱਖਰੇ ਵੱਖਰੇ ਜਥੇਬੰਦੀਆਂ ਦੇ ਆਰਗੇਨਾਈਜੇਸ਼ਨਾਂ ਦੇ ਤੇ ਉਹ ਥੋੜ੍ਹੀ ਜਿਹੀ ਹੋਰ ਗੱਲ ਹੋ ਜਾਣੀ ਸੀ। ਇਹ ਵੀ ਅਸੀਂ ਪਤਾ ਨਹੀਂ ਕਿਹੜੀ ਗੱਲ ਦਾ ਇਹ ਸਾਡਾ ਇਮਤਿਹਾਨ ਲਏ ਸੀਗੇ। ਇਹਨਾਂ ਨੂੰ ਥ੍ਰੈਟ ਬਹੁਤ ਕੀਤਾ ਗਿਆ, ਪਤਾ ਨਹੀਂ ਕਿਹਨੇ ਕੀਤਾ। ਇਹ ਵੀ ਅੰਦਰ ਸਾਡੇ ਭਾਈ ਸਾਹਿਬ ਗਏ ਸੀ ਇੱਕੋ ਹੀ ਤੇ ਉਹ ਬੜੇ ਡਰੇ ਹੋਏ ਸੀਗੇ ਕੌਂਸਲੇਟ ਵਾਲੇ ਵੀ ਪਤਾ ਨਹੀਂ ਇਹਨਾਂ ਕੀ ਕਰ ਦੇਣਾ ਬਾਹਰ। ਇਸ ਕਰਕੇ ਅਸੀਂ ਬੜੇ ਪੀਸਫੁਲ ਹਾਂ, ਅਸੀਂ ਕੋਈ ਵੀ ਜ਼ਿਆਦਤੀ ਨਹੀਂ ਕਰਦੇ। ਅਸੀਂ ਆਪਣਾ ਹੱਕ ਮੰਗਣਾ ਚਾਹੁੰਦੇ ਹਾਂ, ਹੱਕ ਆਪਣਾ ਮੰਗਦੇ ਹਾਂ ਤੇ ਹੱਕ ਲੈਣਾ ਚਾਹੁੰਦੇ ਹਾਂ। ਇਹ ਹੀ ਸਾਡੀ ਅਖੀਰ ਦੇ ਵਿੱਚ ਅਪੀਲ ਹੈ ਸਾਰਿਆਂ ਨੂੰ। ਤੇ ਜਿੰਨੇ ਮੇਰੇ ਸੱਜਣ ਵੀਰ ਭੈਣ ਭਰਾ ਬਾਹਰੋਂ ਆਏ ਨੇ ਉਹਨਾਂ ਸਾਰਿਆਂ ਦਾ ਮੈਂ ਸਿੱਖ ਫਾਰ ਜਸਟਿਸ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਿੰਦੂ ਸਾਹਿਬ, ਅੱਜ ਦਾ ਇਹ ਪ੍ਰੋਟੈਸਟ ਥਾਈ ਐਮਬੈਸੀ ਦੇ ਥਾਈ ਮਿਸ਼ਨ ਦੇ ਬਾਹਰ ਕਿਉਂ? ਇਹ ਮਿਸ਼ਨ ਇਸ ਕਰਕੇ ਕੀਤਾ ਗਿਆ ਕਿ ਭਾਈ ਜਗਤਾਰ ਸਿੰਘ ਤਾਰਾ ਜਿਹੜਾ ਕਿ ਇੱਕ ਸਿੱਖ ਨੈਸ਼ਨਲਿਸਟ ਆ, ਉਸ ਨੂੰ ਥਾਈ ਤੋਂ ਐਕਸਟ੍ਰਾਡਾਈਟ ਕਰਕੇ ਇੰਡੀਆ ਭੇਜ ਦਿੱਤਾ ਗਿਆ। ਭਾਈ ਜਗਤਾਰ ਸਿੰਘ ਤਾਰਾ ਤੇ ਉਹਨਾਂ ਦੇ ਸਾਥੀਆਂ ਨੇ ਬੇਅੰਤ ਸਿੰਘ ਨੂੰ ਅਸੈਸੀਨੇਟ ਕੀਤਾ। ਉਹਦਾ ਕਾਰਨ ਇਹ ਸੀ ਕਿ ਬੇਅੰਤ ਸਿੰਘ ਲੱਖਾਂ ਦੀ ਗਿਣਤੀ ਵਿੱਚ ਸਿੱਖਾਂ ਦਾ ਉਹਨੇ ਮਰਡਰ ਕੀਤਾ। Hundreds of thousands of Sikhs were killed under the organization of Bent Singh. Bhai Jagtar Singh Tara, as a Sikh nationalist, assassinated him and stopped the genocide and continued killing of Sikhs. Bhai Jagtar Singh Tara subsequently went to Pakistan and from there he went to Thailand. In Thailand, he has been captured and brought to India. We have come here today to make a request to the Thai consulate, pass a message to the Thai government that he should be brought back to Thailand. And he should not be tortured. He is a Sikh nationalist who, by killing Bent Singh, has protected hundreds and thousands of Sikhs. He is our hero. We want that his life should be saved and he should be freed. Vaheguru Ji Ka Khalsa, Vaheguru Ji Ki Fateh. ਟਹਿਲ ਸਿੰਘ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਜਗਤਾਰ ਸਿੰਘ ਤਾਰਾ ਜਿਨ੍ਹਾਂ ਨੂੰ ਥਾਈਲੈਂਡ ਤੋਂ ਇੰਡੀਆ ਗੌਰਮੈਂਟ ਦੇ ਹਵਾਲੇ ਕੀਤਾ ਗਿਆ,
ਪੂਰੇ ਸਿੱਖ ਜਗਤ ਦੇ ਵਿੱਚ, ਭਾਵਾਂ ਉਹ ਸਿੱਖ ਯੂਰਪ ਵਿੱਚ ਹਨ, ਭਾਵਾਂ ਉਹ ਕੈਨੇਡਾ ਅਮਰੀਕਾ ਦੇ ਕੰਟਰੀਆਂ ਵਿੱਚ ਹਨ। ਅੱਜ ਦੀ 9 ਤਰੀਕ ਹੈ ਜੋ ਉਹ ਸਿੱਖਾਂ ਨੇ ਚੁਣੀ ਹੈ, ਤੇ ਸਾਰੇ ਹੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜੋ ਇਹ ਕੰਪਲੇਂਟ ਅੱਜ ਥਾਈਲੈਂਡ ਦੀ ਐਮਬੈਸੀ ਦੇ ਵਿੱਚ ਦਰਜ ਕਰਵਾਈ ਗਈ ਹੈ। ਸੋ ਇਹ ਅਸੀਂ ਇਹ ਕਹਿਣਾ ਚਾਹਾਂਗੇ ਕਿ ਜੋ ਅੱਗੇ ਪਹਿਲਾਂ ਹੋ ਚੁੱਕਾ ਹੈ ਕਿ ਕੰਨਾ ਮੰਨਾ ਕੁਰ ਵਾਲੀ ਗੱਲ ਨਹੀਂ ਹੁਣ, ਕਿਉਂਕਿ ਸਿੱਖ ਜੋ ਹੈ ਅਵੇਅਰ ਹੋ ਚੁੱਕਾ ਹੈ, ਅਵੇਅਰਨੈਸ ਆ ਚੁੱਕੀ ਹੈ। ਮੀਡੀਆ ਸਿੱਖਾਂ ਦਾ ਸਾਥ ਦੇ ਰਿਹਾ ਕਿਉਂਕਿ ਸਿੱਖਾਂ ਦੇ ਕੋਲ ਵੀ ਅੱਜ ਮੀਡੀਆ ਹੈ। ਸੋ ਇਸ ਲਈ ਅਸੀਂ ਜੋ ਇਹ ਹੋ ਰਿਹਾ ਹੈ ਬਹੁਤ ਹੀ ਗਲਤ ਹੋ ਰਿਹਾ ਹੈ। ਜਗਤਾਰ ਸਿੰਘ ਤਾਰਾ, ਭਾਵਾਂ ਜਗਤਾਰ ਸਿੰਘ ਹਵਾਰਾ ਹੈ, ਇਹਨਾਂ ਨੇ ਜੋ ਦਿਲਾਵਰ ਸਿੰਘ ਹੈ ਜੋ ਇਹਨਾਂ ਨੂੰ ਬੁੱਚੜ ਨੂੰ ਬਿਆੰਤੇ ਨੂੰ ਸੋਧਿਆ ਹੈ, ਕਿਉਂਕਿ ਉਸ ਨੇ ਸਾਡੀ ਜੈਨੋਸਾਈਡ ਕੀਤੀ ਹੈ। ਉਹਨਾਂ ਨੇ ਸਾਡੀ ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਲੱਖਾਂ ਦੀ ਤਾਦਾਦ ਦੇ ਵਿੱਚ ਸਿੰਘਾਂ ਸਿੰਘਣੀਆਂ ਦਾ ਉਸਨੇ ਕਤਲੇਆਮ ਕੀਤਾ ਹੈ। ਸੋ ਉਸ ਨੂੰ ਸੋਧਣਾ ਬਹੁਤ ਜ਼ਰੂਰੀ ਸੀ। ਸੋ ਅਸੀਂ ਇਹ ਸਾਡੀ ਕੌਮ ਦੇ ਹੀਰੇ ਹਨ, ਸਾਡੇ ਕੌਮ ਦੇ ਹੀਰੋ ਹਨ ਇਹ, ਜਿਨ੍ਹਾਂ ਨੇ ਉਸ ਬੁੱਚੜ ਨੂੰ ਸੋਧ ਕੇ ਜੋ ਜੈਨੋਸਾਈਡ ਹੋ ਰਹੀ ਸੀ, ਨਸਲਕੁਸ਼ੀ ਹੋ ਰਹੀ ਸੀ, ਉਸ ਨੂੰ ਬੰਦ ਕੀਤਾ। ਅਗਰ ਉਹ ਇਸ ਬੁੱਚੜ ਨੂੰ ਨਾ ਸੋਧਦੇ, ਖਰਿਆ ਹੋਰ ਕਿੰਨੇ ਮਾਸੂਮ ਜਿੰਦਾਂ, ਕਿੰਨੇ ਸਾਡੇ ਸਿੰਘ ਸਿੰਘਣੀਆਂ ਹੋਰ ਸ਼ਹੀਦ ਹੋਣੇ ਸਨ। ਸੋ ਉਸ ਦਿਨ ਤੋਂ ਇਸ ਗੱਲ ਦਾ ਸਟਾਪ ਲੱਗਾ। ਭਾਵੇਂ ਛੋਟੀਆਂ ਮੋਟੀਆਂ ਵਾਰਦਾਤਾਂ ਹੋਰ ਹੋਈਆਂ, ਪਰ ਉਦੋਂ ਤੋਂ ਜੋ ਮੇਨ ਸਟਾਪ ਸੀ ਉਹ ਲੱਗ ਗਿਆ, ਕਿਉਂ ਇਹਨਾਂ ਦੇ ਇਹ ਜੋ ਸਾਡੇ ਹੀਰੋ ਹਨ, ਇਹਨਾਂ ਨੂੰ ਸਾਡੇ ਸਿੱਖਾਂ ਦੀ ਨਮਸਕਾਰ ਹੈ। ਸੋ ਇਹਨਾਂ ਨੇ ਬਹੁਤ ਹੀ ਦਲੇਰੀ ਦੇ ਨਾਲ ਇਹ ਇਕਬਾਲ ਵੀ ਕੀਤਾ ਹੈ ਕਿ ਅਸੀਂ ਉਹ ਬੁੱਚੜ ਨੂੰ ਸੋਧਿਆ ਹੈ। ਅਗਰ ਇਹ ਇਕਬਾਲ ਕਰਦੇ ਹਨ ਜਗਤਾਰ ਸਿੰਘ ਤਾਰਾ, ਤੇ ਫਿਰ ਕੌਣ ਕਿੱਥੋਂ ਦੀ ਪੁਲਿਸ, ਕਿੱਥੋਂ ਦਾ ਕਾਨੂੰਨ ਹੈ ਕਿ ਉਹ ਤਸ਼ੱਦਦ ਲਈ ਇਸ ਤੋਂ ਰਿਮਾਂਡ ਮੰਗੇ, ਜੱਜ ਕੋਲ ਰਿਮਾਂਡ ਮੰਗ ਕੇ ਇਸ ਦਾ ਰਿਮਾਂਡ ਲਿਆ ਜਾਵੇ। ਬਹੁਤ ਹੀ ਹਾਸੋਹੀਣੀ ਗੱਲ ਹੈ। ਉਸ ਕੰਟਰੀ ਦੇ ਅਸੀਂ ਵਸਿੰਦੇ ਕਿੱਦਾਂ ਕਹਿ ਸਕਦੇ ਹਾਂ ਜਿੱਥੇ ਸਾਨੂੰ ਛੋਟੀ ਤਾਦਾਦ ਦੇ ਵਿੱਚ ਜੋ ਵੀ ਸਾਡੇ ਸਿੱਖ ਹਨ ਜਾਂ ਘੱਟ ਗਿਣਤੀ ਦੀਆਂ ਸਾਡੀਆਂ ਉੱਥੇ ਕੌਮਾਂ ਵਸਦੀਆਂ ਹਨ, ਉਹਨਾਂ 'ਤੇ ਬਾਰੰਬਾਰ ਇਹ ਤਸ਼ੱਦਦ ਹੋ ਰਿਹਾ ਹੈ। ਉਹਨਾਂ ਦੇ ਧਾਰਮਿਕ ਅਦਾਰਿਆਂ ਦੇ ਉੱਤੇ ਅਟੈਕ ਹੋ ਰਹੇ ਹਨ। ਸੋ ਬੜੀ ਸ਼ਰਮਨਾਕ ਕਹਾਣੀ ਹੈ ਕਿ ਸਿੱਖਾਂ ਨਾਲ ਆਏ ਦਿਨ ਕੋਈ ਨਾ ਕੋਈ ਨਵਾਂ ਜੋ ਇਹੋ ਜਿਹਾ ਹੈਪਨ ਹੁੰਦਾ ਹੈ, ਅਤੇ ਸਿੱਖ ਜੋ ਹੈ ਅਵੇਅਰਨੈਸ ਹੋ ਚੁੱਕੇ ਹਨ। ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਹਨ, ਅਤੇ ਜੋ ਸਿੱਖੀ ਦੀ ਗੱਲ ਹੈ, ਜੋ ਸਿੱਖੇ ਦੇ ਹੱਕਾਂ ਦੀ ਗੱਲ ਹੈ, ਉਹ ਹਮੇਸ਼ਾ ਕਰਦੇ ਹਨ ਅਤੇ ਕਰਦੇ ਰਹਿਣਗੇ, ਕਿਉਂਕਿ ਜੋ ਖਾਲਿਸਤਾਨ ਦਾ ਨਿਸ਼ਾਨਾ ਹੈ ਉਸ ਤੋਂ ਘੱਟ ਸਿੱਖਾਂ ਦਾ ਵਸੇਵਾ ਨਹੀਂ। ਸੋ ਜੋ ਸਿੱਖਾਂ ਦੀ ਮੰਗ ਹੈ ਖਾਲਿਸਤਾਨ, ਉਹ ਜਿੰਨਾ ਚਿਰ ਸਿੱਖਾਂ ਨੂੰ ਉਹਨਾਂ ਦੀ ਮੰਗ ਨਹੀਂ ਮਿਲਦੀ, ਖਾਲਿਸਤਾਨ ਨਹੀਂ ਮਿਲਦਾ, ਉਹ ਇਸੇ ਹੀ ਤਰ੍ਹਾਂ ਜਦੋਜਹਿਦ ਕਰਦੇ ਰਹਿਣਗੇ। ਸੋ ਜਿੰਨੇ ਵੀ ਅੱਜ ਵੈਦਰ ਬਹੁਤ ਖਰਾਬ ਹੈ ਨਿਊਯਾਰਕ ਦਾ, ਫਿਰ ਵੀ ਜਥੇਬੰਦੀਆਂ ਗੁਰੂ ਘਰ ਦੀਆਂ ਕਮੇਟੀਆਂ ਨੇ ਆ ਕੇ ਆਪਣੇ ਪੁਰਜ਼ੋਰ ਇਸ ਗੱਲ ਦੇ ਉੱਤੇ ਪਹਿਰਾ ਦਿੱਤਾ ਹੈ। ਥਾਈਲੈਂਡ ਦੀ ਐਮਬੈਸੀ ਦੇ ਮੂਹਰੇ ਜੋ ਪ੍ਰੋਟੈਸਟ ਕਰ ਰਹੇ ਹਾਂ ਉਸ ਵਿੱਚ ਵੱਧ ਚੜ ਕੇ ਸਾਰਿਆਂ ਨੇ ਹਿੱਸਾ ਪਾਇਆ ਹੈ। ਸੋ ਸਮੂਹ ਦਾ ਬਹੁਤ ਬਹੁਤ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਜਗਤਾਰ ਸਿੰਘ ਤਾਰਾ ਦੀ ਐਕਸਟ੍ਰੈਡੀਸ਼ਨ ਖਿਲਾਫ ਜਿਹੜਾ ਅੱਜ ਪ੍ਰੋਟੈਸਟ ਹੋ ਰਿਹਾ ਥਾਈ ਮਿਸ਼ਨ ਦੇ, ਯੂਨਾਈਟਿਡ ਨੇਸ਼ਨਸ ਦੇ ਮਿਸ਼ਨ ਤੇ ਬਾਹਰ ਇੱਥੇ ਨਿਊਯਾਰਕ ਵਿਖੇ, ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਿੱਖ ਫੋਰ ਜਸਟਿਸ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਹੋਰ ਪੰਥਕ ਜਥੇਬੰਦੀਆਂ ਵੱਲੋਂ ਜਿਹੜਾ ਥਾਈਲੈਂਡ ਅੰਬੈਸੀ ਦੇ ਬਾਹਰ ਪ੍ਰੋਟੈਸਟ ਦਾ ਜਿਹੜਾ ਪ੍ਰੋਗਰਾਮ ਲਿਖਿਆ ਸੀ, ਉਹ 'ਤੇ ਭਾਰੀ ਗਿਣਤੀ ਦੇ ਵਿੱਚ ਨਿਊਯਾਰਕ ਦੀਆਂ ਮੁੱਖ ਜਥੇਬੰਦੀਆਂ ਸਾਰੀਆਂ ਗੁਰੂ ਘਰ ਇੱਥੇ ਪਹੁੰਚੇ ਨੇ। ਕੁਝ ਵੈਦਰ ਖਰਾਬ ਹੋਣ ਕਰਕੇ ਸੰਗਤਾਂ ਵੱਡੀ ਪੱਧਰ 'ਤੇ ਨਹੀਂ ਆ ਸਕੀਆਂ, ਪਰ ਜੋ ਸਿੱਖਾਂ ਦੀ ਕਰੀਮ ਹੈ ਨਿਊਯਾਰਕ ਦੀ, ਉਹ ਸਾਰੀ ਇੱਥੇ ਪਹੁੰਚੀ ਹੋਈ ਹੈ। ਇਸੇ ਤਰ੍ਹਾਂ ਹੀ ਜੋ ਸਾਨੂੰ ਰਿਪੋਰਟਾਂ ਮਿਲੀਆਂ ਵੀ ਦੁਨੀਆ ਦੇ ਵੱਖ-ਵੱਖ ਕੋਨੇ ਦੇ ਵਿੱਚ ਥਾਈਲੈਂਡ ਅੰਬੈਸੀ ਦੇ ਬਾਹਰ ਸਿੱਖ ਆਪਣਾ ਪ੍ਰੋਟੈਸਟ ਕਰ ਰਹੇ ਨੇ, ਤੇ ਥਾਈਲੈਂਡ ਅੰਬੈਸੀ ਨੂੰ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਹੋਏ ਜਿਹੜੀ ਉਹਨਾਂ ਨੇ ਭਾਈ ਤਾਰਾ ਦੀ ਨੂੰ ਭਾਰਤ ਭੇਜ ਕੇ ਗਲਤੀ ਕੀਤੀ ਆ, ਇੱਕ ਤਾਂ ਉਹਦਾ ਅਹਿਸਾਸ ਕਰਵਾ ਰਹੇ ਨੇ, ਤੇ ਦੂਜਾ ਨਾਲ ਹੀ ਉਹਨਾਂ ਨੂੰ ਇਹ ਰਿਕੁਐਸਟ ਲੈਟਰ ਦਿੱਤੀ ਜਾ ਰਹੀ ਹੈ ਕਿ ਕਿਸੇ ਤਰੀਕੇ ਦੇ ਨਾਲ ਭਾਰਤ ਦੇ ਉੱਤੇ ਪ੍ਰੈਸ਼ਰ ਪਾਇਆ ਜਾ ਸਕੇ ਕਿ ਜਿਹੜੀ ਉਹਨਾਂ ਦੇ ਉੱਤੇ ਭਾਰਤ ਦੇ ਵਿੱਚ ਜੋ ਸਾਨੂੰ ਰਿਪੋਰਟਾਂ ਮਿਲੀਆਂ ਕਿ ਉਹਨਾਂ ਨੂੰ ਪੁਲਿਸ ਕਸਟਡੀ ਦੇ ਵਿੱਚ ਉਹਨਾਂ 'ਤੇ ਤਸ਼ੱਦਦ ਕੀਤਾ ਜਾ ਰਿਹਾ। ਭਾਰਤ ਲਗਾਤਾਰ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਿਹਾ। ਭਾਈ ਤਾਰਾ ਨੂੰ ਲਗਾਤਾਰ 2 ਪੇਸ਼ੀਆਂ ਦੇ ਵਿੱਚ ਪੇਸ਼ ਨਹੀਂ ਕੀਤਾ ਗਿਆ ਜੱਜ ਦੇ ਸਾਹਮਣੇ। ਇਸ ਦਾ ਕਾਰਨ ਇਹ ਹੈ ਕਿ ਉਹਨਾਂ ਨੂੰ ਉੱਥੇ ਪੁਲਿਸ ਰਿਆਸਤ ਦੇ ਵਿੱਚ ਉਹਨਾਂ 'ਤੇ ਤਸ਼ੱਦਦ ਹੋਇਆ ਵਾ, ਜੋ ਇਸ ਦੀ ਮਿਸਾਲ ਹੈ। ਤੇ
ਜੇ ਇਹ ਭਾਰਤ ਸਰਕਾਰ ਤੇ ਜੋ ਪੰਜਾਬ ਸਰਕਾਰ ਜੇ ਸਮਝਦੀ ਹੈ ਕਿ ਭਾਈਚਾਰੇ ਦਾ ਕੋਈ ਨੁਕਸਾਨ ਹੁਣ ਕਰ ਲੈਣਗੇ, ਹੁਣ ਉਹ ਸਮਾਂ ਨਹੀਂ ਹੈ। ਹੁਣ ਸਿੱਖ ਜਾਗਰੂਕ ਹੋ ਚੁੱਕਾ। ਸਿੱਖਾਂ ਦੇ ਕੋਲ ਵੱਖ-ਵੱਖ ਤੌਰ ਦੇ ਉੱਤੇ ਕੰਮ ਕਰਨ ਵਾਲੀਆਂ ਜਥੇਬੰਦੀਆਂ ਹੁਣ ਮੈਦਾਨ ਦੇ ਵਿੱਚ ਆ ਚੁੱਕੀਆਂ। ਜਿੱਦਾਂ ਪਿੱਛੇ ਹੀ ਸਿੱਖ ਫੋਰ ਜਸਟਿਸ ਨੇ ਇੱਕ ਬੜਾ ਵੱਡਾ ਉਪਰਾਲਾ ਕਰਕੇ ਧਾਰਾ 25 ਜੋ ਭਾਰਤ ਦੇ ਵਿੱਚ ਦੂਜੇ ਧਰਮਾਂ ਦਾ ਘਾਣ ਕੀਤਾ ਜਾ ਰਿਹਾ, ਉਹਨਾਂ ਨੂੰ ਖਤਮ ਕੀਤਾ ਜਾ ਰਿਹਾ, ਉਸ ਉਪਰਾਲੇ ਨੂੰ ਓਬਾਮਾ ਤੱਕ ਨੇ ਇੱਕ ਪਟੀਸ਼ਨ ਪਹੁੰਚਾ ਕੇ ਉਹ ਪਟੀਸ਼ਨ ਦੇ ਰਾਹੀਂ ਓਬਾਮਾ ਨੂੰ ਜਾ ਕੇ ਭਾਰਤ ਦੇ ਵਿੱਚ ਇਹ ਕਹਿਣਾ ਪਿਆ ਵੀ ਇੱਥੇ ਘੱਟ ਗਿਣਤੀਆਂ ਦੇ ਉੱਤੇ ਜ਼ੁਲਮ ਹੋ ਰਹੇ ਨੇ ਤੇ ਘੱਟ ਗਿਣਤੀਆਂ ਦੇ ਜਿਹੜੇ ਧਰਮ ਨੇ ਉਹ ਖਤਰੇ ਦੇ ਵਿੱਚ ਨੇ। ਇਸ ਤਰ੍ਹਾਂ ਇਹ ਸਿੱਖ ਫੋਰ ਜਸਟਿਸ ਨੇ ਜਿਹੜੇ ਇਹ ਕੁਝ ਪਿਛਲੇ ਸਮੇਂ ਦੇ ਵਿੱਚ ਚੰਗੇ ਕੰਮ ਕੀਤੇ ਨੇ, ਇਹਨਾਂ ਦੇ ਅਸੀਂ ਬਹੁਤ ਧੰਨਵਾਦੀ ਹਾਂ। ਤੇ ਦੂਜਾ ਜੋ ਪੰਜਾਬ ਦੇ ਵਿੱਚ ਇੱਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ, ਜੋ ਮੈਦਾਨ ਦੇ ਵਿੱਚ ਸਿੱਖ ਹੱਕਾਂ ਦੀ ਗੱਲ ਤੇ ਸਿੱਖਾਂ ਦੇ ਕੋਲੋਂ ਗੁਲਾਮੀ ਲਾਹਣ ਦੀ ਗੱਲ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੇ ਕਹੇ ਬਚਨ ਵੀ ਜਿੱਦਣ ਹਰਿਮੰਦਰ ਸਾਹਿਬ ਦੇ ਅੰਦਰ ਭਾਰਤੀ ਫੌਜਾਂ ਨੇ ਆ ਕੇ ਪੈਰ ਰੱਖੇ ਤੇ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਇਕੱਲੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਸ ਗੱਲ ਦੇ ਉੱਤੇ ਆਪਣਾ ਪਹਿਰਾ ਦੇ ਰਹੀ ਹੈ ਤੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਿਡਰ ਜਰਨੈਲ ਸਰਦਾਰ ਸਿਮਰਨਜੀਤ ਸਿੰਘ ਮਾਨ ਦਿਨੋਂ ਦਿਨ ਹਰ ਮੋਰਚੇ ਨੂੰ, ਸਿੱਖ ਕੌਮ ਦੇ ਹਰ ਮੋਰਚੇ ਨੂੰ ਬੜੇ ਸ਼ਾਂਤਮਈ ਢੰਗ ਦੇ ਨਾਲ ਆਪਣੀ ਰਹਿਨਮਾਈ ਹੇਠ ਅੱਗੇ ਲੈ ਕੇ ਜਾ ਰਹੇ ਨੇ। ਤੇ ਭਾਈ ਸਿਮਰਨਜੀਤ ਸਿੰਘ ਮਾਨ ਨੇ ਜੋ ਭਾਈਚਾਰਾ ਦੇ ਹੱਕ ਦੇ ਵਿੱਚ ਜੋ ਵਕੀਲਾਂ ਦਾ ਪੈਨਲ ਹੈ ਤੇ ਜੋ ਜਿੱਥੇ ਵੀ ਉਹਨਾਂ ਦੀ ਕੋਈ ਤਰੀਕ ਪਵੇ ਉੱਥੇ ਉਹਨਾਂ ਦੀ ਹੌਸਲਾ ਅਫਜ਼ਾਈ ਲਈ ਪਾਰਟੀ ਦੇ ਜਿਹੜੇ ਵਰਕਰ ਨੇ ਉੱਥੇ ਪਹੁੰਚਦੇ ਨੇ ਤੇ ਉਹਨਾਂ ਨੂੰ ਉੱਥੇ ਉਹਨਾਂ ਦੇ ਹੱਕ ਦੇ ਵਿੱਚ ਨਾਅਰੇਬਾਜ਼ੀ ਕੀਤੀ ਜਾਂਦੀ ਹੈ, ਖਾਲਿਸਤਾਨ ਦੇ ਨਾਅਰੇ ਲਾਏ ਜਾਂਦੇ ਹਨ ਤਾਂ ਕਿ ਜਿਹੜਾ ਸਿੱਖਾਂ ਦੀਆਂ ਭਾਵਨਾਵਾਂ ਹੈ ਉਹ ਸਾਰੀ ਦੁਨੀਆ ਦੇ ਵਿੱਚ ਪਹੁੰਚ ਸਕਣ। ਇਹ ਬੜਾ ਵਧੀਆ ਉਪਰਾਲਾ ਸਰਦਾਰ ਸਿਮਰਨਜੀਤ ਸਿੰਘ ਮਾਨ ਬੜੇ ਸ਼ਾਂਤਮਈ ਢੰਗ ਦੇ ਨਾਲ ਤੇ ਬੜੀ ਤਿੱਖੀ ਸੋਚ ਤੋਂ ਉਹ ਕੰਮ ਲੈ ਰਹੇ ਨੇ, ਕਿਉਂਕਿ ਭਾਰਤ ਸਰਕਾਰ ਨੇ ਸਿੱਖਾਂ ਨੂੰ ਹਰੇਕ ਤਰੀਕੇ ਦੇ ਨਾਲ ਬਦਨਾਮ ਕੀਤਾ, ਪਰ ਸਿੱਖਾਂ ਦੀ ਜਿਹੜੀ ਕੋਈ ਹੱਕੀ ਗੱਲ ਹੈ, ਕੋਈ ਵੀ ਮੀਡੀਆ ਕਿਸੇ ਵੀ ਚੈਨਲ ਦੇ ਉੱਤੇ ਸਿੱਖਾਂ ਦੇ ਹੱਕ ਦੀ ਗੱਲ ਕਿਸੇ ਵੀ ਤਰੀਕੇ ਦੇ ਨਾਲ ਦਿਖਾਈ ਨਹੀਂ ਜਾਂਦੀ। ਚਾਹੇ ਪਿਛਲੇ ਸਮੇਂ ਦੇ ਵਿੱਚ ਸਿੱਖਾਂ ਦੀ ਹੱਕੀ ਗੱਲਾਂ ਕਰਨ ਲਈ ਜੋ ਭੁੱਖ ਹੜਤਾਲਾਂ ਦੇ ਸਿਲਸਿਲੇ ਚੱਲ ਰਹੇ ਨੇ, ਜਿਹਦੀ ਮਿਸਾਲ ਹੁਣ ਭਾਈ ਸੂਰਜ ਸਿੰਘ ਅਤੇ ਭਾਈ ਧਨੋਲਾ ਜੀ ਜਿਹੜੇ ਦਿੱਲੀ 'ਚ ਨੇ, ਉਹ ਕਿਸੇ ਵੀ ਮੀਡੀਆ ਦੇ ਉੱਤੇ ਭਾਰਤ ਦੇ ਸਿੱਖਾਂ ਦੀ ਕੋਈ ਵੀ ਗੱਲ ਨਹੀਂ ਦਿਖਾਈ ਜਾਂਦੀ। ਜਦ ਕਿ ਇੱਕ ਬਜ਼ੁਰਗ ਜੋ ਅੰਨਾ ਹਜ਼ਾਰੇ ਜੇ 2-3 ਦਿਨ ਦੀ ਹੜਤਾਲ ਰੱਖਦਾ ਤੇ ਸਾਰੇ ਇੰਡੀਆ ਦੇ ਵਿੱਚ ਇੱਕ ਭੁਚਾਲ ਆ ਜਾਂਦਾ। ਤੇ ਜੇ ਕੋਈ ਸਿੱਖ 62 ਦਿਨ ਤੋਂ ਭੁੱਖ ਹੜਤਾਲ ਤੇ ਬੈਠਾ ਜਾਂ ਕੋਈ 25 ਦਿਨ ਤੋਂ ਭੁੱਖ ਹੜਤਾਲ, ਸਾਡਾ 82 ਸਾਲਾਂ ਦਾ ਬਜ਼ੁਰਗ ਭਾਈ ਸੂਰਜ ਸਿੰਘ ਬੈਠਾ, ਉਹਦੀ ਮੀਡੀਆ ਦੇ ਵਿੱਚ ਕੋਈ ਖਬਰ ਨਹੀਂ। ਕਿ ਅੱਜ ਇਹ ਸਿੱਖ ਸੋਚਣ ਦੇ ਉੱਤੇ ਮਜਬੂਰ ਹੋ ਗਏ ਨੇ ਕਿ ਅਸੀਂ ਭਾਰਤ ਦੇ ਵਿੱਚ ਸਾਡੀ ਜਿਹੜੀ ਗੱਲ ਹੈ ਉਹ ਗੱਲ ਕਿਸ ਤਰ੍ਹਾਂ ਕੀਤੀ ਜਾਏ। ਤੇ ਅਸੀਂ ਚੈਨਲ TV 84 ਦੇ ਵੀ ਬੜੇ ਧੰਨਵਾਦੀ ਹਾਂ। ਅਸੀਂ ਹੋਰ ਜੋ ਬਾਹਰ ਦੇ ਕੰਟਰੀਆਂ ਦਾ ਮੀਡੀਆ ਜਾਂ ਸਿੱਖ ਚੈਨਲ UK ਤੋਂ ਹੈ ਉਹ ਕੰਮ ਕਰ ਰਹੇ ਨੇ। ਸਾਨੂੰ ਆਪਣਾ ਜਿਹੜਾ ਸੋਸ਼ਲ ਮੀਡੀਆ ਜਾਂ ਦੂਜੇ ਜਿਹੜੇ ਮੀਡੀਆ ਹੈ ਸਿੱਖਾਂ ਨੂੰ ਸਾਨੂੰ ਆਪ ਹੀ ਕੋਈ ਘਾਲਣਾ ਘਾਲਣੀ ਪਏਗੀ ਤਦ ਜਿਹੜੀ ਕੌਮ ਹੈ ਉਹ ਅਵੇਅਰਨੈਸ ਹੋਵੇ ਤੇ ਕੌਮ ਆਪਣੇ ਹੱਕਾਂ ਦੀ ਗੱਲ ਕਰ ਸਕੇ। ਕਿਉਂਕਿ ਸਾਨੂੰ ਜੋ ਅਸੀਂ ਕਹਿੰਦੇ ਆ ਵੀ ਭਾਰਤ ਇੱਕ ਜਿਹੜੇ ਲੋਕ ਕਹਿੰਦੇ ਨੇ ਉੱਥੇ ਮੀਡੀਆ ਆਜ਼ਾਦ ਹੈ, ਮੀਡੀਆ ਕੋਈ ਆਜ਼ਾਦ ਨਹੀਂ, ਉੱਥੇ ਸਾਰਾ ਬਿਜ਼ਨਸ ਚੱਲਦਾ, ਉੱਥੇ ਵੋਟਾਂ ਦੀ ਰਾਜਨੀਤੀ ਹੈ। ਸਾਡੀ ਕੌਮ ਦੀ ਬਦਕਿਸਮਤੀ ਇਹ ਹੈ ਵੀ ਅਸੀਂ ਘੱਟ ਗਿਣਤੀ 'ਚ ਤੇ ਘੱਟ ਗਿਣਤੀ ਕਰਕੇ ਸਾਡੇ ਤੋਂ ਉੱਥੇ ਜ਼ੁਲਮ ਹੁੰਦੇ ਨੇ ਤੇ ਸਾਡੀ ਆਵਾਜ਼ ਜਿਹੜੀ ਆ ਦੁਨੀਆ ਦੇ ਕਿਸੇ ਕੋਨੇ ਤੱਕ ਪਹੁੰਚਦੀ ਕੋਈ ਨਹੀਂ। ਸਾਨੂੰ ਕੁੱਟਿਆ ਵੀ ਜਾਂਦਾ ਤੇ ਸਾਨੂੰ ਰੋਣ ਵੀ ਨਹੀਂ ਦਿੱਤਾ ਜਾਂਦਾ। ਤੇ ਇਸ ਕਰਕੇ ਸਿੱਖ ਅੱਜ ਉਸ ਜਗ੍ਹਾ ਦੇ ਉੱਤੇ ਖੜੇ ਆ ਜਿੱਥੇ ਸਿੱਖਾਂ ਨੂੰ ਕੋਈ ਰਸਤਾ ਹੀ ਨਹੀਂ ਦਿਸਦਾ ਵੀ ਸਿੱਖ ਹੁਣ ਜਾਣ ਤੇ ਜਾਣ ਕਿਸ ਪਾਸੇ। ਇਸ ਕਰਕੇ ਸਾਨੂੰ ਬੜੀ ਤੇਜ਼ ਬੁੱਧੀ ਦੇ ਨਾਲ, ਸਿਆਣਪ ਦੇ ਨਾਲ ਸਾਨੂੰ ਜਿਹੜੇ ਵਰਲਡ ਦੇ ਦੁਨੀਆ ਦੇ ਵੱਖ-ਵੱਖ ਕੋਨੇ ਦੇ ਉੱਤੇ ਸਿੱਖ ਜਥੇਬੰਦੀਆਂ ਇੱਕ ਪਲੇਟਫਾਰਮ ਸਾਨੂੰ ਅਖਤਿਆਰ ਕਰਨਾ ਪਏਗਾ। ਇੱਕ ਜਗ੍ਹਾ ਦੇ ਉੱਤੋਂ ਬਹਿ ਕੇ ਸਾਨੂੰ ਜਿਹੜੀ ਹੈ ਲੜਾਈ ਜਿਹੜੀ ਹੈ ਸਿੱਧੀ ਦੁਸ਼ਮਣ ਨਾਲ ਇਸ ਇੱਜ਼ਤ ਕਰਨੀ ਪਏਗੀ। ਅਸੀਂ ਆਪਣੀਆਂ ਛੋਟੀਆਂ ਧੜੇਬੰਦੀਆਂ ਛੱਡ ਕੇ ਇਹ ਭਾਈ ਤਾਰਾ ਜਾਂ ਜਗਤਾਰ ਸਿੰਘ ਹਵਾਰਾ ਜਾਂ ਭਾਈ ਭਿਓਰਾ ਜਿਨ੍ਹਾਂ ਨੇ ਆਪਣੀਆਂ ਜਵਾਨੀਆਂ ਕੌਮ ਦੇ ਲੇਖੇ ਲਾ ਦਿੱਤੀਆਂ, ਸਾਨੂੰ ਉਹਨਾਂ ਨਾਲ ਦੇਖਣਾ ਪਏਗਾ। ਇਹ ਸਾਡੇ ਫਰੀडम ਫਾਈਟਰ ਨੇ ਤੇ ਇਹ ਆਉਣ ਵਾਲਾ ਸਮਾਂ ਅੱਜ ਜੋ ਤੁਸੀਂ ਇੰਨੀ ਠੰਡ ਦੇ ਬਾਵਜੂਦ ਇੱਥੇ ਖੜੇ ਜੇ, ਇਹ ਤੁਸੀਂ ਬਾਬਾ ਸੋਹਣ ਸਿੰਘ ਭਕੜੇ ਗਦਰੀ ਬਾਬਿਆਂ ਦੀ ਮਿਸਾਲ ਜੇ ਤੁਸੀਂ ਲੋਕ। ਇਹ ਇਤਿਹਾਸ ਜਿਹੜੇ ਹੁੰਦੇ ਨੇ ਇਹ ਇਤਿਹਾਸ ਕੋਈ 50 ਤੇ 100 ਸਾਲ ਬਾਅਦ ਬਣਦੇ ਹੁੰਦੇ ਨੇ। ਇਹ ਜੋ ਸਿੱਖ ਜਿਹੜੇ ਅੱਜ ਇੱਥੇ ਖੜੇ ਨੇ ਜਾਂ ਦੁਨੀਆ ਦੇ ਵੱਖ-ਵੱਖ ਕੋਨੇ ਦੇ ਵਿੱਚ ਜਿਹੜੀ ਹੱਕਾਂ ਦੀ ਗੱਲ ਵਾਸਤੇ ਜਾਂ ਦਸਮ ਪਾਤਸ਼ਾਹ ਦੇ ਮਿਸ਼ਨ ਜੋ ਸੱਚਾਈ ਦਾ ਮਿਸ਼ਨ ਹੈ ਉਹ ਸਿਧਾਂਤਾਂ ਦੇ ਪਹਿਰਾ ਦੇਣ ਦੇ ਉੱਤੇ ਜਿਹੜੇ ਸਿੱਖ ਖੜੇ ਨੇ, ਇਹ 100 ਸਾਲ ਬਾਅਦ ਦੁਨੀਆ
ਤੁਹਾਨੂੰ ਯਾਦ ਰੱਖੇਗੀ। ਹਕੂਮਤਾਂ ਨਾ ਮੁਗਲਾਂ ਦੀਆਂ ਰਹੀਆਂ ਤੇ ਨਾ ਇਸ ਜ਼ਾਲਮ ਹਕੂਮਤ ਨੇ ਰਹਿਣਾ। ਜਦੋਂ ਬੱਦਲ ਹਟਣੇ ਨੇ, ਚਾਨਣ ਆਣਾ, ਸੂਰਜ ਦੀਆਂ ਕਿਰਨਾਂ ਨੇ ਆਪਣਾ ਰੁੱਖ ਦੱਸਣਾ ਤੇ ਜਦੋਂ ਪੰਛੀਆਂ ਨੇ ਆਜ਼ਾਦ ਹੋ ਕੇ ਅਸਮਾਨ ਦੇ ਵਿੱਚ ਉੱਡਣਾ, ਉਦੋਂ ਤੁਹਾਡੀਆਂ ਜਿਹੜੀਆਂ ਸੱਚਾਈ ਵਾਸਤੇ ਜਿਹੜਾ ਤੁਸੀਂ ਇੱਥੇ ਠੰਡ ਦੇ ਵਿੱਚ ਖੜੇ ਜੇ, ਜਿਹੜਾ ਤੁਸੀਂ ਕੌਮ ਦੇ ਹੱਕ ਦੀ ਗੱਲ ਵਾਸਤੇ ਖੜੇ ਜੇ, ਤੁਹਾਨੂੰ ਇਤਿਹਾਸ ਯਾਦ ਕਰੇਗਾ। ਤੁਸੀਂ ਅਸੀਂ ਅਸਲੀ ਸਿੱਖੀ ਦੇ ਉੱਤੇ ਪਹਿਰਾ ਦੇ ਰਹੇ ਜੇ। ਆਓ ਸਾਰੇ ਰਲ ਮਿਲ ਕੇ, ਜੋ ਸਾਡੇ ਸਿਧਾਂਤ ਨੇ, ਅਸੀਂ ਕਿਸੇ ਵੀ ਧਰਮ ਦੇ ਵਿਰੋਧੀ ਨਹੀਂ ਆ, ਅਸੀਂ ਕਿਸੇ ਊਚ ਨੀਚ ਜਾਤ ਪਾਤ ਦੇ ਹੱਕ ਦੇ ਵਿੱਚ ਨਹੀਂ ਆ। ਸਾਡਾ ਧਰਮ ਇਨਸਾਨੀਅਤ ਦਾ ਧਰਮ ਹੈ। ਅਸੀਂ ਸਾਰੀ ਇਨਸਾਨੀਅਤ ਨੂੰ, ਸਾਰੇ ਧਰਮਾਂ ਦੇ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਪਹਿਲੋਂ ਜਦੋਂ ਤੁਹਾਡੇ ਤੇ ਜ਼ੁਲਮ ਹੁੰਦਾ ਸੀ ਤੇ ਸਿੱਖਾਂ ਨੇ ਸਾਥ ਦਿੱਤਾ, ਅੱਜ ਸਾਡੇ ਤੇ ਜ਼ੁਲਮ ਹੋ ਰਿਹਾ। ਸਾਡੇ ਹੱਕ ਦੇ ਵਿੱਚ ਕੋਈ ਭਾਰਤ ਦਾ ਕੋਈ ਮਜ਼ਹਬ ਤੇ ਕੋਈ ਧਰਮ ਨਹੀਂ ਸਾਡੇ ਨਾਲ ਆ ਰਿਹਾ, ਪਰ ਸਿੱਖ ਕੌਮ ਨੂੰ ਇੱਕੋ ਹੀ ਆਸਰਾ ਦਸ਼ਮ ਪਾਤਸ਼ਾਹ ਦੇ ਸ਼੍ਰੀ ਅਕਾਲ ਪੁਰਖ ਦਾ ਹੈ ਤੇ ਅਕਾਲ ਪੁਰਖ ਦੀ ਇਹ ਫੌਜ ਹੈ। ਨਾ ਇਹ ਕਿਸੇ ਕੋਲ ਡਰੀ ਹੈ ਤੇ ਨਾ ਇਹਨੇ ਡਰਨਾ ਤੇ ਖਾਲਸਾ ਬੁਲੰਦੀਆਂ ਦੇ ਵਿੱਚ ਹੈ ਤੇ ਸਿੱਖ ਆਪਣੀ ਆਵਾਜ਼ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਦ੍ਰਿੜ ਨੇ। ਆਓ ਉਹ ਨਾਰਾ ਬੁਲੰਦ ਕਰੀਏ ਜੋ ਸੰਤ ਜਰਨੈਲ ਸਿੰਘ ਖਾਲਸਾ ਜੀ ਨੇ ਵੀ ਜਿੱਦਣ ਹਰਮੰਦਰ ਸਾਹਿਬ ਦੇ ਅੰਦਰ ਭਾਰਤੀ ਫੌਜ ਆਈ ਤੇ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਅਸੀਂ ਉਸ ਰਸਤੇ ਦੇ ਪਾਂਧੀ ਹਾਂ। ਅਸੀਂ ਆਪਣੀ ਮੰਜ਼ਿਲ ਪ੍ਰਾਪਤ ਕਰਕੇ ਹੀ ਚੈਨ ਦਾ ਸਾਹ ਲਵਾਂਗੇ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਨਿਊਯਾਰਕ ਦੀਆਂ ਸਮੂਹ ਜਥੇਬੰਦੀਆਂ ਅੱਜ ਭਾਈ ਜਗਤਾਰ ਸਿੰਘ ਤਾਰਾ ਦੇ ਹੱਕ ਵਿੱਚ ਇੱਥੇ ਪ੍ਰੋਟੈਸਟ ਕਰ ਰਹੀਆਂ ਹਨ ਥਾਈਲੈਂਡ ਦੀ ਐਮਬੈਸੀ ਦੇ ਅੱਗੇ, ਕਿਉਂਕਿ ਸਾਨੂੰ ਸਿੱਖਾਂ ਨੂੰ ਇਨਸਾਫ ਨਹੀਂ ਮਿਲ ਰਿਹਾ। 84 ਤੋਂ ਲੈ ਕੇ ਅਸੀਂ ਅੱਜ ਤੱਕ ਜੂਝਦੇ ਆ ਰਹੇ ਹਾਂ ਤੇ ਅਜੇ ਤੱਕ ਇੰਡੀਆ ਗੌਰਮੈਂਟ ਤੋਂ ਸਾਨੂੰ ਸਿੱਖਾਂ ਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ। ਇਸ ਲਈ ਅਸੀਂ ਇੰਡੀਆ ਗੌਰਮੈਂਟ ਨੂੰ ਆਪ ਦੇ ਹੱਕਾਂ ਦੀ ਰਾਖੀ ਲਈ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਨੂੰ ਸਾਡੇ ਹੱਕ ਮਿਲਣੇ ਚਾਹੀਦੇ ਆ ਤੇ ਇਸ ਕਰਕੇ ਅੱਜ ਸਾਰੀਆਂ ਜਥੇਬੰਦੀਆਂ ਇੱਥੇ ਇਕੱਠੀਆਂ ਹੋਈਆਂ ਹਨ। ਮੈਂ ਸਭ ਦਾ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪ੍ਰੋਟੈਸਟ ਬਾਰੇ ਤੁਹਾਡੇ ਕੀ ਵਿਚਾਰ ਨੇ ਸਰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੱਸ ਤਾਂ ਪਹਿਲਾਂ ਨਿਊਯਾਰਕ ਤੇ ਟਾਈ ਸਟੇਟ ਤੋਂ ਜਥੇਬੰਦੀਆਂ ਦੇ ਗੁਰਦੁਆਰਿਆਂ ਦਾ ਧੰਨਵਾਦ ਕਰਦਾ ਜਿਹੜੇ ਇੰਨੀ ਠੰਡ ਵਿੱਚ ਅੱਜ ਆਏ ਹਨ ਤੇ ਅਸੀਂ ਸਾਰੇ ਅੱਜ ਭਾਈ ਤਾਰਾ ਸਿੰਘ ਦੇ ਜੋ ਥਾਈਲੈਂਡ ਤੋਂ ਡਿਪੋਰਟ ਕੀਤੇ ਗਏ ਹਨ ਉਹਨਾਂ ਵਾਸਤੇ ਪ੍ਰੋਟੈਸਟ ਕਰ ਰਹੇ ਹਾਂ ਅੱਜ ਅਸੀਂ। ਤੇ ਸਾਡਾ ਮੈਸੇਜ ਇਹੀ ਹੈ ਕਿ ਇੰਡੀਆ ਜੋ ਗੌਰਮੈਂਟ ਭਾਈ ਤਾਰਾ ਸਿੰਘ ਨੂੰ ਟਾਰਚਰ ਕਰ ਰਹੀ ਹੈ ਬੰਦ ਕਰੇ ਤੇ ਸਾਰੀ ਕੌਮ ਹੁਣ ਜਾਗਰਤ ਹੋ ਚੁੱਕੀ ਆ ਔਰ ਸਾਰੀ ਦੁਨੀਆ ਦੇ ਵਿੱਚ ਹੀ ਅੱਜ ਮੁਜ਼ਾਹਰੇ ਹੋ ਰਹੇ ਹਨ ਤੇ ਸਾਡਾ ਸੰਦੇਸ਼ ਇਹੀ ਆ ਕਿ ਅਸੀਂ ਕੋਈ ਵੀ ਸਾਡਾ ਸਿੰਘ ਅੱਗੇ ਤੋਂ ਵੀ ਕੋਈ ਜੇ ਕੋਈ ਨੂੰ ਕੋਈ ਗੌਰਮੈਂਟ ਇੰਡੀਆ ਭੇਜਦੀ ਹੈ ਉਹਨੂੰ ਅਸੀਂ ਰੋਕਾਂਗੇ ਔਰ ਅਸੀਂ ਜਲਦੀ ਤੋਂ ਜਲਦੀ ਕੋਈ ਪੈਨਲ ਤਿਆਰ ਕਰ ਰਹੇ ਹਾਂ ਕਿ ਇਹ ਜੋ ਸਿੱਖਾਂ ਨੂੰ ਲਿਜਾ ਕੇ ਉੱਥੇ ਟਾਰਚਰ ਕਰਦੇ ਹਨ ਤੇ ਔਰ ਝੂਠੇ ਕੇਸ ਪਾਉਂਦੇ ਹਨ। ਔਰ ਭਾਈ ਤਾਰਾ ਸਿੰਘ ਇੱਕ ਹੀਰੋ ਹਨ ਕੌਮ ਦੇ। ਇਹਨਾਂ ਨੇ ਇੱਕ ਬਹੁਤ ਹੀ ਚੰਗਾ ਕੰਮ ਕੀਤਾ ਕਿਉਂਕਿ ਜੇ ਇਹ ਬੁੱਚੜ ਬਿਆੰਤੇ ਨੂੰ ਨਾ ਮਾਰਦੇ ਤੇ ਜਿਹਨੇ ਸਾਡੀ ਆਲਮੋਸਟ ਪਹਿਲੀ ਜਨਰੇਸ਼ਨ ਹੈ ਖਤਮ ਕਰਤੀ ਸੀ ਤੇ ਇਹਨਾਂ ਸਿੰਘਾਂ ਨੇ ਭਾਈ ਤਾਰਾ ਸਿੰਘ, ਭਾਈ ਹਵਾਰਾ ਸਿੰਘ ਤੇ ਇਹਨਾਂ ਸਾਰਿਆਂ ਸਿੰਘਾਂ ਨੇ ਸਾਡੇ ਹੀਰੋ ਹਨ ਤੇ ਇਹਨਾਂ ਜੋ ਵੀ ਕੀਤਾ ਕੌਮ ਵਾਸਤੇ ਕੀਤਾ ਤੇ ਕੌਮ ਇਹਨਾਂ ਦੇ ਸਾਰੀ ਮਗਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਸਾਧ ਸੰਗਤ ਜੀ, we have gathered here together to protest the extradition of Jagtar Singh Tara from Thailand to India. We have gathered here to give the memorandum to the Thai consulate that he should be taken back to Thailand so his life can be spared. Bhai Jagtar Singh Tara is a Sikh nationalist, is our hero. He fought for our lives. He assassinated Bhai Bind Singh to protect the lives of hundreds of thousands of Sikhs. We are very thankful to Bhai Jagtar Singh Tara and all his friends who worked so hard and who have suffered the torture from the Indian government. This meeting, this demonstration has been successful. We have given the memorandum to the Thai consulate. They have accepted it. They have signed or given us the receipt. They have received our memorandum and they promise us they will take the proper action. This demonstration has been
This kinds of demonstration has been carried all over the world, including the Western and other countries. This is the purpose that our purpose of this demonstration is that he should be sent back from India to Thailand and his life should be spared. And he's a Sikh nationalist. He is suffering and he has been tortured to protect the rights of Sikhs. I'm also very thankful to all the Sikhs who have been here, all the Sikh Jathebandis and all the Sikh Gurdwaras and committees who have participated in this demonstration and to present the memorandum to the Thai consulate. ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਜੀ। ਆਪਾਂ ਖਾਲਸਾ ਦੇ 5 ਨਾਅਰੇ ਲਾਉਣੇ ਆ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਇਹਦੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹਦੇ ਨਾਲ ਆਪਣਾ ਪ੍ਰੋਗਰਾਮ ਜਿਹੜਾ ਸਮਾਪਤ ਹੁੰਦਾ ਵਾ। ਫਿਰ ਤੁਹਾਡੇ ਸਾਰਿਆਂ ਦਾ ਬਹੁਤ ਜ਼ਿਆਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।